ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਰਾਹੁਲ ਗਾਂਧੀ ਦੇ ਬਿਆਨ ਦੀ। ਉਹ ਕਹਿੰਦੇ ਕਿ ਭਾਰਤੀ ਸੰਸਥਾਵਾਂ ਤੇ ਆਰਐਸਐਸ ਤੇ ਭਾਜਪਾ ਦਾ ਦਬਾਅ ਹੈ ਤੇ ਮੈਂ ਆਰਐਸਐਸ ਦੇ ਦਫ਼ਤਰ ਕਦੇ ਜਾ ਹੀ ਨਹੀਂ ਸਕਦਾ ਜਿਉਂਦੇ ਜੀ। ਨਹੀਂ, ਉਹਨੇ ਵਰੁਣ ਗਾਂਧੀ ਦੇ ਸੰਦਰਭ ਚ ਕਿਹਾ, ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਤੁਸੀਂ ਵਰੁਣ ਗਾਂਧੀ ਦੇ ਨਾਲ ਮਿਲ ਕੇ ਚੱਲ ਸਕਦੇ ਹੋ ਵੀ ਤੁਸੀਂ ਭਾਰਤ ਜੋੜੋ ਯਾਤਰਾ ਕਰ ਰਹੇ ਹੋ, ਤਾਂ ਉਹਨੇ ਕਿਹਾ ਕਿ ਸਾਡਾ ਵਿਚਾਰਧਾਰਕ ਵਖਰੇਵਾ, ਉਹ ਤਾਂ ਮੈਂ ਗਲ ਵੀ ਲਾ ਲੂਗਾ ਉਹਨੂੰ, ਉਹ ਮੈਂ ਉਹਨੂੰ ਜੱਫੀ ਪਾ ਸਕਦਾ, ਮੈਂ ਉਹਦੇ ਕੋਲ ਜਾ ਸਕਦਾ, ਪਰ ਜੇ ਤੁਸੀਂ ਆਖੋ ਕਿ ਮੈਂ ਹੁਣ ਉਹਦੇ ਮਤਲਬ ਕਿ ਵਿਚਾਰਾਂ ਦਾ ਧਾਰਨੀ ਹੋ ਕੇ ਉੱਥੇ ਚਲੇ ਜਾਵਾਂ, ਤਾਂ ਉਹਦੇ ਵਾਸਤੇ ਤੇ ਗੱਲ ਵੱਢਣਾ ਪਊਗਾ। ਬਾਕੀ ਜਿਹੜੀ ਗੱਲ ਹੈ ਨਾ, ਇਸ ਵੇਲੇ ਦੇਖੋ ਇਹ ਚੀਜ਼ ਜਿਹੜੀ ਪ੍ਰਚਾਰ ਰਹੇ ਨੇ, ਇਹਨੂੰ ਥੋੜਾ ਸਮਝਣ ਦੀ ਲੋੜ ਆ ਕਿ ਕੱਲ ਜਿਹੜੇ ਜੈਰਾਮ ਰਮੇਸ਼ ਨੇ, ਉਹਨਾਂ ਨੇ ਇੱਕ ਪੀਸੀ ਕੀਤੀ ਸੀ ਪੰਜਾਬ ਦੇ ਵਿੱਚ, ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਸੰਵਿਧਾਨ ਨੂੰ ਬਦਲ ਸਕਦੇ ਨੇ। ਇਹ ਬਹੁਤ ਵੱਡੀ ਗੱਲ ਸੀ, ਔਰ ਉਹਦੇ ਪਿੱਛੇ ਉਹਨਾਂ ਨੇ ਇੱਕ ਜੋ ਫੈਕਟ ਦੱਸਿਆ ਤਾਂ ਉਹ ਇਹੋ ਸੀਗਾ ਕਿ 1998 ਚ ਵੀ ਕੋਸ਼ਿਸ਼ ਹੋਈ। ਬਿਲਕੁਲ ਉਹ ਸਹੀ ਕਹਿ ਰਹੇ ਸੀਗੇ। 1998 ਚ ਇਹਨਾਂ ਨੇ ਸਾਬਕਾ ਚੀਫ ਜਸਟਿਸ ਹੁੰਦੇ ਸਨ ਵੈਂਕਟ ਚਲਈਆ, ਉਹਦੀ ਅਗਵਾਈ ਚ ਕਮੇਟੀ ਬਣਾ ਦਿੱਤੀ ਸੀ। ਫਿਰ ਉਹਨਾਂ ਨੇ ਚੇਅਰਮੈਨ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੇ ਸਮੀਖਿਆ ਸੰਵਿਧਾਨ ਦੀ ਕਰਵਾ ਰਹੇ ਨੇ। ਤਾਂ ਇਸ ਕਰਕੇ ਇਹ ਹੁਣ ਜਿਹੜੀ ਗੱਲ ਉਠਾ ਰਹੇ ਨੇ, ਚੁੱਕ ਰਹੇ ਨੇ, ਫੈਕਚੁਅਲੀ ਗੱਲਾਂ ਕੁਝ ਕਰ ਰਹੇ ਨੇ ਜਿੱਦਾਂ ਜੈਰਾਮ ਰਮੇਸ਼ ਵਰਗੇ ਲੀਡਰ, ਤਾਂ ਦੂਜੇ ਪਾਸੇ ਅੱਜ ਰਾਹੁਲ ਗਾਂਧੀ ਨੇ, ਹੁਣ ਦੇਖੋ ਪੰਜਾਬ ਦੀ ਪੋਲਿਟਿਕਸ ਦੇ ਨਾਲ ਜੁੜੇ ਕੁਝ ਸਵਾਲ ਜਿਹੜੇ ਪੱਤਰਕਾਰ ਕਰਦੇ ਹੁੰਦੇ ਆ, ਜਿੱਥੇ ਤੁਸੀਂ ਮੌਜੂਦ ਹੋਵੋ, ਉੱਥੋਂ ਦੀ ਰਾਜਨੀਤੀ ਨਾਲ ਜ਼ਿਆਦਾ ਜੁੜੇ ਹੁੰਦੇ ਆ ਕਿ ਤੁਹਾਡਾ ਕਲੇਸ਼ ਤੁਹਾਨੂੰ ਲੈ ਬੈਠਾ ਵਗੈਰਾ ਵਗੈਰਾ, ਇਹ ਗੱਲਾਂ ਸਾਰੀਆਂ, ਭਾਰਤ ਜੋੜੋ ਯਾਤਰਾ ਫਲਾ ਫਲਾ। ਪਰ ਜੋ ਉਹਨਾਂ ਦਾ ਮੰਤਵ ਹੈ ਉਹ ਤਾਂ ਉਹਨਾਂ ਨੇ ਕਿਸੇ ਬਹਾਨੇ ਕਹਿਣਾ ਹੀ ਹੈ ਨਾ। ਉਹ ਕੀ ਕਹਿ ਰਹੇ ਆ? ਉਹ ਕਹਿ ਰਹੇ ਨੇ ਕਿ ਗੱਲ ਸੁਣੋ ਸਾਡੀ, ਸਾਰੇ ਸੁਣੋ ਧਿਆਨ ਦੇ ਨਾਲ, ਕਿ ਬਾਈ ਧੋਖਾ ਹੋ ਸਕਦਾ ਹੈ ਸਾਡੇ ਸੰਵਿਧਾਨ ਦੇ ਨਾਲ, ਕਿ ਮਤਲਬ ਕਿ ਸੰਵਿਧਾਨ ਨੂੰ ਬਦਲਿਆ ਜਾ ਸਕਦਾ। ਹੁਣ ਉਹਨਾਂ ਨੇ ਜ਼ਿਕਰ ਕੀਤਾ ਸੰਸਥਾਵਾਂ ਦਾ, ਸੰਸਥਾਵਾਂ ਦੇ ਵਿੱਚ ਉਹ ਅਫਸਰਸ਼ਾਹੀ ਕਹਿ ਰਹੇ ਆ, ਕਮਿਸ਼ਨ ਕਹਿ ਰਹੇ ਆ, ਨਿਆਂਪਾਲਿਕਾ ਵੀ ਇਹਨਾਂ ਨੂੰ ਘੇਰ ਲਿਆ, ਰਾਜਸੀ ਲੜਾਈ ਪਹਿਲਾਂ ਵਰਗੀ ਨਹੀਂ ਰਹੀ। ਤਾਂ ਉਹ ਕੀ ਕਹਿ ਰਹੇ ਆ? ਸੰਦੇਸ਼ ਕੀ ਹੈ, ਮੈਸੇਜ ਕੀ ਹੈ? ਮੈਸੇਜ ਇਹ ਦੇਣ ਦਾ ਯਤਨ ਕਰ ਰਹੇ ਨੇ, ਸਿੱਧਾ ਸਾਫ਼ ਹੈ। ਇਹਦੇ ਤੇ ਹੁਣ ਬਹੁਤ ਲੰਮੀ ਆਪਾਂ ਗੱਲ ਕਰ ਸਕਦੇ ਹਾਂ, ਬਹੁਤ ਸਾਰੇ ਹਵਾਲੇ ਨੇ, ਸੈਕੂਲਰ ਸ਼ਬਦ ਤੋਂ ਲੈ ਕੇ ਬਥੇਰਾ ਕੁਛ ਆ। ਜੇ 1950 ਤੋਂ ਲੈ ਕੇ ਚਲੋਗੇ ਤੁਸੀਂ, ਉਹ ਇਤਿਹਾਸ ਚ ਨਾ ਜਾਂਦੇ ਹੋਇਆ, ਮੈਂ ਸਿਰਫ ਇੰਨੀ ਗੱਲ ਕਹਾਂਗਾ ਕਿ ਦੇਖੋ ਉਹ ਦੋ ਆਪਸ਼ਨਾਂ ਰੱਖ ਰਹੇ ਨੇ ਭਾਰਤੀਆਂ ਦੇ ਸਾਹਮਣੇ। ਉਹ ਕਹਿੰਦੇ ਕਿ ਵੀ ਬੁਰੇ ਆ, ਜੋ ਮਰਜ਼ੀ ਆ, ਠੀਕ ਹੈ, ਕਰਪਸ਼ਨ ਦੇ ਦੋਸ਼ ਨੇ, ਬਹੁਤ ਕੁਛ ਹੈ। ਉਹ ਇੱਕ ਪਾਸੇ ਤਾਂ ਅਸੀਂ ਆ ਵੀ ਜੋ 1950 ਤੋਂ ਚੱਲਿਆ, ਜਿਸ ਤਰ੍ਹਾਂ ਦੇਸ਼ ਵਧਿਆ, ਉਹਨਾਂ ਵੈਲਿਊਜ਼ ਦੇ ਨਾਲ ਜੇ ਅੱਗੇ ਵਧਾਉਣਾ ਤਾਂ ਫਿਰ ਤੁਹਾਡੇ ਕੋਲ ਅਸੀਂ ਆ। ਇੱਕ ਪਾਸੇ ਤੇ ਇਹ ਹੈ ਤੁਹਾਡਾ ਸੰਵਿਧਾਨ, ਤੇ ਉਹਦੇ ਉੱਤੇ ਖਲੋ ਗਈ ਮਤਲਬ ਕਿ ਹਾਂ ਪਹਿਰੇਦਾਰੀ ਵਾਸਤੇ ਕਾਂਗਰਸ। ਦੂਸਰੇ ਪਾਸੇ ਉਹ ਹਵਾਲੇ ਦੇ ਕੇ ਜਾਂ ਮੈਸੇਜ ਦੇ ਕੇ ਇਹ ਗੱਲ ਕਹਿ ਰਹੇ ਨੇ ਕਿ ਦੂਜਾ ਆਪਸ਼ਨ ਇਹ ਆ ਕਿ ਤੁਸੀਂ ਭਾਜਪਾ ਚੁਣ ਲਓ, ਪਰ ਗਾਰੰਟੀ ਕੋਈ ਨਹੀਂ ਹੈ ਕਿ ਕੱਲ ਨੂੰ ਸੰਵਿਧਾਨ ਬਦਲੇਗਾ ਜਾਂ ਕੀ ਕੁਝ ਹੋਏਗਾ, ਉਹ ਤੁਹਾਡੀ ਚੁਆਇਸ ਹੈ, ਤੁਸੀਂ ਦੇਖਣਾ ਹੋਣਾ। ਹਾਲੇ ਕਿ ਮੈਨੂੰ ਇਹ ਮੰਨਣਾ ਪਏਗਾ ਆਪਣੇ ਤੌਰ ਤੇ, ਤਾਂ ਮੈਂ ਮੰਨਦਾ ਇਹ ਚੀਜ਼ ਕਿ ਬਈ ਜ਼ਿਆਦਾਤਰ ਲੋਕ ਹਾਲੇ ਦੂਸਰਾ ਆਪਸ਼ਨ ਹੀ ਚੁਣਨ ਦੇ ਰੌਂ ਦੇ ਵਿੱਚ ਹੈ। ਉਹ ਇਹਨਾਂ ਚੀਜ਼ਾਂ ਤੇ ਕੰਨ ਨਹੀਂ ਧਰਦੇ ਬਹੁ ਗਿਣਤੀ ਚ। ਉਹ ਧਰਮ ਨੂੰ ਚੁਣ ਰਹੇ ਨੇ ਜਾਂ ਵਿਅਕਤੀ ਵਿਸ਼ੇਸ਼ ਨੂੰ ਜਾਂ ਪਾਰਟੀ ਵਿਸ਼ੇਸ਼ ਨੂੰ, ਇਹ ਸਾਨੂੰ ਨਹੀਂ ਪਤਾ। ਇਹ ਵਿਚਾਰਧਾਰਾ ਹਿੰਦੂ ਦਾ ਸਵੈਮਾਨ ਜਿਹੜਾ ਹੈ ਉਹ ਹੁਣ ਟਿਕਾਣੇ ਪਹੁੰਚਿਆ ਹੈ, ਗੱਲ ਸਿਰੇ ਲੱਗੀ ਆ। ਤਾਂ ਬਈ ਇਸ ਕਰਕੇ ਉਹ ਦੋ ਆਪਸ਼ਨ ਕਾਂਗਰਸ ਜਿਹੜੀ ਹੈ ਉਹ ਰੱਖਣੇ ਸਟਾਰਟ ਕਰ ਰਹੀ ਹੈ। ਮੇਨ ਗੱਲ ਇਹ ਹੈ ਭਾਰਤ ਜੋੜੋ ਯਾਤਰਾ ਦਾ ਅਸਲ, ਜੇ ਤੁਸੀਂ ਸਾਰਾ ਸਿੱਟਾ ਕੱਢਣਾ ਹੋਵੇ, ਇਹਨੂੰ ਕੰਨਿਆ ਕੁਮਾਰੀ ਤੋਂ ਘੁਮਾ ਲਓ ਜਿੱਥੇ ਮਰਜੀ, ਜੋ ਮਰਜੀ, ਰਾਜਾ ਵੜਿੰਗ ਨੂੰ ਧੱਕੇ ਪੈ ਗਏ, ਉਹਦੀ ਘਰ ਵਾਲੀ ਬਾਰੇ ਵੀ ਲਿਖੀ ਜਾਂਦੇ ਆ ਕੁਝ ਬੇਵਕੂਫ ਲੋਕ। ਚਲੋ ਠੀਕ ਹੈ, ਹਰੇਕ ਦੀ ਆਪੋ ਆਪਣੀ ਅਕਲ ਹੁੰਦੀ ਹੈ, ਪਰ ਗੱਲ ਇਹ ਹੈ ਕਿ ਇਹਦਾ ਸਿੱਟਾ ਇਹੀ ਹੈ ਕਿ ਉਹ ਕਹਿ ਰਹੇ ਆ ਕਿ ਜੇ ਆਪਸ਼ਨ ਤੁਸੀਂ ਸਾਨੂੰ ਇਸਤੇਮਾਲ ਕਰੋਗੇ ਆਪਸ਼ਨ ਦੇ ਰੂਪ ਚ, ਤਾਂ ਬਈ ਠੀਕ ਹੈ, ਸਾਡੇ ਤੇ ਦਾਗ ਹੋ ਸਕਦੇ ਆ, ਬੁਰੇ ਹੋ ਸਕਦੇ ਆ, ਨਾਕਾਮਯਾਬੀਆਂ ਹੋ ਸਕਦੀਆਂ, ਕਾਮਯਾਬੀਆਂ ਵੀ ਬਹੁਤ ਨੇ ਕਾਂਗਰਸ ਦੇ ਕੋਲ, ਪਰ ਅਸੀਂ ਇਸ ਦੇਸ਼ ਨੂੰ ਜੋੜ ਕੇ ਰੱਖਾਂਗੇ। ਤਾਂ ਇਹ ਪੈ ਰਹੇ ਨੇ ਸੰਸਥਾਵਾਂ ਨੂੰ, ਤੇ ਇੱਕ ਦਿਨ ਐਸਾ ਹੋਏਗਾ ਕਿ ਇਹ ਦੇਸ਼ ਜਿਹੜਾ ਹੈ ਉਹ ਟੁੱਟ ਸਕਦਾ। ਇਹ ਹੈ ਭਾਰਤ ਜੋੜੋ ਯਾਤਰਾ ਦਾ ਮੁੱਦਾ ਜਾਂ ਮਕਸਦ।